ਜੀ ਸਲਾਮ ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ। ਅੱਜ ਇੱਕ ਵੱਡੀ ਖਬਰ ਇਹ ਹੈ ਕਿ ਪਾਕਿਸਤਾਨ ਦੇ ਅੰਦਰ ਅੱਜ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਅਜੇਪਾਲ ਸਿੰਘ ਬੰਗਾ ਜੀ ਉਹ ਤਸ਼ਰੀਫ ਲਿਆ ਚੁੱਕੇ ਹਨ। ਪਾਕਿਸਤਾਨ ਦੇ ਵਿੱਚ ਹਾਈ ਅਫੀਸ਼ੀਅਲਸ ਨੇ ਉਹਨਾਂ ਦਾ ਵੈਲਕਮ ਕੀਤਾ ਔਰ ਉਸ ਤੋਂ ਬਾਅਦ ਅੱਜ ਉਹ ਆਪਣੇ ਹਨ ਗੁਰਦੁਆਰਾ ਪੰਜਾ ਸਾਹਿਬ ਔਰ ਗੁਰਦੁਆਰਾ ਪੰਜਾ ਸਾਹਿਬ ਤੋਂ ਬਾਅਦ ਉਹਨਾਂ ਦਾ ਪਲਾਨ ਟੈਕਸਲਾ ਮਿਊਜ਼ੀਅਮ ਦੇ ਅੰਦਰ ਹੈ ਔਰ ਇਸ ਤੋਂ ਬਾਅਦ ਫਿਰ ਉਹਨਾਂ ਦਾ ਬਾਕੀ ਅਫੀਸ਼ੀਅਲ ਵਿਜ਼ਿਟ ਉਹ ਸਟਾਰਟ ਹੋ ਜਾਏਗਾ। ਬੜੀ ਵੱਡੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ ਅਜੇਪਾਲ ਸਿੰਘ ਬੰਗਾ ਉਹਨਾਂ ਨੂੰ। ਬੜੀ ਉਡੀਕ ਸੀ ਉਹਨਾਂ ਦੇ ਇਸ ਵਿਜ਼ਿਟ ਦੀ ਜਦੋਂ ਨਿਊਜ਼ ਦਾ ਪਤਾ ਚੱਲਾ। ਤੇ ਇਸ ਲੈਵਲ ਦੇ ਕਿਸੇ ਵੀ ਬੰਦੇ ਦਾ, ਕਿਸੇ ਵੀ ਪੰਜਾਬੀ ਦਾ ਪਾਕਿਸਤਾਨ ਦੇ ਅੰਦਰ ਵਿਜ਼ਿਟ ਕਰਨਾ ਉਹ ਪੂਰੇ ਪਾਕਿਸਤਾਨੀਆਂ ਵਾਸਤੇ, ਪੂਰੇ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਸੋ ਬੰਗਾ ਸਾਹਿਬ ਤਸ਼ਰੀਫ ਲੈ ਆਏ। ਬੰਗਾ ਸਾਹਿਬ ਦੇ ਆਉਣ ਦੇ ਨਾਲ ਹੀ ਜਿਹੜਾ ਉਹਨਾਂ ਦਾ ਪਲਾਨ ਹੈ, ਉਹਨਾਂ ਨੇ ਜਾਣਾ ਹੈ ਖੁਸ਼ਾਬ ਸਿੱਖਾਂ ਵਾਲੀ ਗਲੀ। ਔਰ ਖੁਸ਼ਾਬ ਸਿੱਖਾਂ ਵਾਲੀ ਗਲੀ ਦੇ ਲੋਕਾਂ ਨੂੰ ਨਾ ਸਿਰਫ ਚਾਅ ਚੜ੍ਹੇ ਹੋਏ ਬਲਕਿ ਪੰਜਾਬ ਦੇ ਸਾਰੇ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਨੂੰ ਓਨ ਕਰਦੇ ਹਨ ਔਰ ਜਿਹੜੇ ਪੰਜਾਬੀ ਦੇ ਨਾਲ ਜੁੜੇ ਪਾਰਟੀਸ਼ਨ ਦੇ ਦੁਖਾਂਤ ਨੂੰ ਸਮਝਦੇ ਹਨ, ਉਹਨਾਂ ਵਾਸਤੇ ਇਹ ਲਮਹਾ ਬੜਾ ਅਹਿਮ ਹੋਏਗਾ ਕਿ ਉਹ ਹਿਸਟਰੀ ਜੋ 47 ਵੇਲੇ ਉਹ ਦੁਖਾਂਤ ਜੋ ਵਾਪਰਿਆ ਗਿਆ, ਇੱਥੋਂ ਲੋਕ ਉੱਠ ਕੇ ਗਏ, ਮਾਈਗ੍ਰੇਸ਼ਨ ਹੋਈ ਔਰ ਪੰਜਾਬ ਦਾ ਬੁਰਾ ਹਾਲ ਹੋਇਆ। ਚਾਹੇ ਕੋਈ ਲਹਿੰਦੇ ਤੋਂ ਗਿਆ, ਚਾਹੇ ਕੋਈ ਚੜ੍ਹਦੇ ਤੋਂ ਆਇਆ, ਸਭ ਦਾ ਬੁਰਾ ਹਾਲ ਹੋਇਆ। ਉਸ ਤੋਂ ਬਾਅਦ ਇਸ ਸਾਰੇ ਕਨੈਕਸ਼ਨ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਕਿ ਪੰਜਾਬੀ ਆਪਣੀ ਰੂਟਸ ਨਾਲ ਟੁੱਟ ਜਾਣ। ਲੇਕਿਨ ਭਲਾ ਹੋਵੇ ਅਜੇਪਾਲ ਸਿੰਘ ਬੰਗਾ ਜਿਹੇ ਲੋਕਾਂ ਦਾ ਕਿ ਜਿਹੜੇ ਆਏ ਔਰ ਖ਼ਾਸ ਉਹਨਾਂ ਨੇ ਆਪਣੇ ਇਸ ਵਿਜ਼ਿਟ ਦੇ ਅੰਦਰ ਉਸ ਥਾਂ 'ਤੇ ਜਾਣਾ ਉਹਦੇ ਵਿੱਚ ਰੱਖਿਆ ਹੈ ਜਿੱਥੇ ਉਹਨਾਂ ਦੇ ਫਾਦਰ ਪੈਦਾ ਹੋਏ ਸਨ, ਸਿੱਖਾਂ ਵਾਲੀ ਗਲੀ ਜ਼ਿਲ੍ਹਾ ਖੁਸ਼ਾਬ ਦੇ ਅੰਦਰ। ਸੋ ਉੱਥੇ ਵੀ ਉਹਨਾਂ ਨੇ ਜਾਣਾ ਹੈ। ਇਸ ਦਾ ਉੱਥੇ ਬੰਗਾ ਸਾਹਿਬ ਦਾ ਉੱਥੇ ਜਾਣਾ ਇਹ ਬੜਾ ਇੰਪੋਰਟੈਂਟ ਹੈ ਕਿ ਉਹ ਜਿਹੜਾ ਕੁਐਸਚਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਅਜੇ ਮਿਟਿਆ ਨਹੀਂ ਹੈ ਔਰ ਇਸ ਤਰੀਕੇ ਦੀਆਂ ਹਕੀਕਤਾਂ ਨੂੰ ਮਿਟਣਾ ਵੀ ਨਹੀਂ ਚਾਹੀਦਾ ਹੈ। ਸੋ ਇੱਥੇ ਮੈਂ ਕੁਝ ਆਪਣੀਆਂ ਬੇਨਤੀਆਂ, ਕੁਝ ਦਰਖਾਸਤਾਂ ਉਹ ਮੈਂ ਅੱਗੇ ਰੱਖਣਾ ਚਾਹੁੰਦਾ ਹਾਂ ਬੰਗਾ ਸਾਹਿਬ ਦੇ ਅੱਗੇ। ਡੈਫੀਨੇਟਲੀ ਗੱਲ ਕਰੋ ਤੇ ਗੱਲ ਅੱਗੇ ਅਪੜਦੀ ਹੈ ਔਰ ਇਹ ਖਾਹਿਸ਼ ਸਿਰਫ ਮੇਰੀ ਨਹੀਂ ਹੈ, ਇਹ ਪੰਜਾਬ ਦੇ ਹਰ ਪੰਜਾਬੀ ਦੀ ਹੈ, ਚਾਹੇ ਕੋਈ ਚੜ੍ਹਦੇ ਪੰਜਾਬ ਦੇ ਅੰਦਰ ਬੈਠਾ ਹੈ, ਚਾਹੇ ਕੋਈ ਲਹਿੰਦੇ ਪੰਜਾਬ ਦੇ ਅੰਦਰ ਬੈਠਾ ਹੈ। ਕਿ ਬੰਗਾ ਸਾਹਿਬ ਜਿਵੇਂ ਤੁਸੀਂ ਆਪਣੇ ਫਾਦਰ ਦੀ ਜਨਮ ਭੂਮੀ ਨੂੰ ਨਹੀਂ ਭੁੱਲ ਪਾਏ, ਕਰੋੜਾਂ ਲੋਕ ਇਹਨਾਂ 'ਚ ਜਿਹੜੇ ਆਪਣੇ ਵੱਡਿਆਂ ਦੀਆਂ ਉਹਨਾਂ ਥਾਵਾਂ ਨੂੰ ਨਹੀਂ ਭੁੱਲ ਪਾਏ ਜਿੱਥੇ ਉਹ ਜੰਮੇ ਜਾਏ ਸਨ ਔਰ ਉਹ ਸਾਰੀ ਜ਼ਿੰਦਗੀ ਤੜਪਦੇ ਰਹੇ। ਜਿਹੜੇ ਉਹਨਾਂ ਦੇ ਵੱਡੇ ਜੰਮੇ ਸਨ ਉਹਨਾਂ ਦੇ ਤਾਂ ਰੱਬ ਨੂੰ ਪਿਆਰੇ ਹੋ ਗਏ, ਲੇਕਿਨ ਉਸ ਤੋਂ ਬਾਅਦ ਅਗਲੀ ਜਿਹੜੀ ਨਸਲ ਹੈ ਉਹ ਵੀ ਅਜੇ ਤੱਕ ਉਹ ਤੜਪ ਰਹੀ ਹੈ, ਉਹਨਾਂ ਥਾਵਾਂ 'ਤੇ ਉਹ ਜਾਣਾ ਚਾਹ ਰਹੀ ਹੈ, ਦੇਖਣਾ ਚਾਹ ਰਹੀ ਉਹਨਾਂ ਥਾਵਾਂ ਨੂੰ। ਕਿਸੇ ਦੇ ਵੱਡੇ ਜਲੰਧਰ ਸਨ, ਕਿਸੇ ਦੇ ਹੁਸ਼ਿਆਰਪੁਰ, ਕਿਸੇ ਦੇ ਅੰਮ੍ਰਿਤਸਰ, ਕਿਸੇ ਦੇ ਗੁਰਦਾਸਪੁਰ। ਇਸੇ ਤਰੀਕੇ ਅਗਰ ਉਸ ਸਾਈਡ 'ਤੇ ਅਸੀਂ ਦੇਖੀਏ ਤਾਂ ਇੱਧਰ ਵੀ ਕਿਸੇ ਦੇ ਮੁਲਤਾਨ ਸਨ, ਕਿਸੇ ਦਾ ਸਰਗੋਦਾ, ਕਿਸੇ ਦਾ ਚਕਵਾਲ, ਖੁਸ਼ਾਬ, ਲਾਹੌਰ, ਜਿੰਨੇ ਵੀ ਅਸੀਂ ਕਹੀਏ ਗੁਜਰਾਂਵਾਲਾ। ਸੋ ਇੱਕ ਵੱਡੀ ਮਾਸ ਮਾਈਗ੍ਰੇਸ਼ਨ ਸੀ, ਪੰਜਾਬੀਆਂ ਦੀ ਇੱਕ ਵੱਡਾ ਦੁਖਾਂਤ ਉਸ ਦੇ ਨਾਲ ਜੁੜਾ ਹੋਇਆ। ਕਿਆ ਐਸਾ ਕੁਝ ਹੋ ਸਕਦਾ ਹੈ? ਤੁਸੀਂ ਇੱਕ ਬਹੁਤ ਚੰਗੀ ਥਾਂ 'ਤੇ ਬੈਠੇ ਹੋ, ਬੜੀ ਜਿਹੜੀ ਅਸਰ ਸਾਰਿਆਂ 'ਤੇ ਰੱਖਦੀ ਹੈ, ਦੋਨੋਂ ਮੁਲਕਾਂ 'ਤੇ ਅਸਰ ਰੱਖਦੀ ਹੈ, ਚਾਹੇ ਇੰਡੀਆ ਹੋਵੇ ਜਾਂ ਪਾਕਿਸਤਾਨ ਹੋਵੇ, ਕਿ ਇਹ ਲਾਂਘੇ ਜੋ ਬੰਦ ਹਨ, ਕੋਈ ਬਹਾਨਾ ਬਣਦਾ ਹੈ ਉਸ ਤੋਂ ਬਾਅਦ ਇਹ ਲਾਂਘੇ ਬੰਦ ਹੋ ਜਾਂਦੇ ਨੇ। ਇਸ ਦਾ ਨੁਕਸਾਨ ਜਿਸ ਤਰੀਕੇ ਦਾ ਇਹਨਾਂ ਜੰਗਾਂ ਦਾ ਉਹ ਪਾਕਿਸਤਾਨ ਦੀਆਂ ਬਾਕੀ ਕੌਮਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ, ਇੰਡੀਆ ਦੇ ਬਾਕੀ ਕੌਮਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ। ਸੋ ਇਹਦੇ 'ਤੇ ਤੜਪਦਾ ਹੈ, ਮਰਦਾ ਹੈ, ਅੱਗੇ ਗੋਲੀਆਂ ਦਾ ਨਿਸ਼ਾਨਾ ਬਣਦਾ ਹੈ ਤੇ ਉਹ ਪੰਜਾਬੀ ਹੀ ਬਣਦਾ ਹੈ। ਕੁਛ ਅਮਨ ਦੀ ਗੱਲ ਬੰਗਾ ਸਾਹਿਬ ਅਸੀਂ ਇੱਥੇ ਕਰ ਸਕਦੇ ਹਾਂ। ਦੇਖੋ ਇੱਥੇ ਜਿਹੜੀ ਐਲੀਟ ਹੈ ਉਹ ਚਾਹੇ ਇੰਡੀਆ ਦੀ ਐਲੀਟ ਹੈ ਚਾਹੇ ਪਾਕਿਸਤਾਨ ਦੀ ਐਲੀਟ ਹੈ, ਉਹਨਾਂ ਨੂੰ ਤਾਂ ਇਸ ਤਰੀਕੇ ਦੇ ਵਿਜ਼ਿਟ ਦਾ ਬਹੁਤ ਫਾਇਦਾ ਹੈ। ਲੇਕਿਨ ਅਸੀਂ ਆਮ ਆਵਾਮ ਇਹ ਚਾਹੁੰਦੇ ਹਾਂ ਕਿ ਤੁਹਾਡੇ ਇਸ ਵਿਜ਼ਿਟ ਦਾ ਆਮ ਪਬਲਿਕ ਨੂੰ ਵੀ ਫਾਇਦਾ ਹੋਵੇ, ਆਮ ਲੋਕਾਂ ਨੂੰ ਵੀ ਫਾਇਦਾ ਹੋਵੇ ਜਿਨ੍ਹਾਂ ਦੀ ਇਸ ਦੇ ਨਾਲ ਇੱਕ ਤੜਪ ਜੁੜੀ ਹੋਈ ਹੈ। ਇਸ ਵੇਲੇ ਵਾਹਗਾ ਬਾਰਡਰ ਬੰਦ ਹੈ, ਜਿਤਨੇ ਵੀ ਲੋਕ ਇੱਥੇ ਆਉਂਦੇ ਸਨ ਇੱਥੇ ਕੋਈ ਨਹੀਂ ਆ ਪਾ ਰਹੀ ਹੈ। ਕਈ ਤਰ੍ਹਾਂ ਦੇ ਪ੍ਰੋਪੇਗੈਂਡਾ ਥਿਊਰੀਜ਼ ਹਨ ਜਿਨ੍ਹਾਂ 'ਤੇ ਇਹ ਨਫ਼ਰਤ ਜਿਹੜੀ ਹੈ ਉਹ ਵਧਾਈ ਜਾ ਰਹੀ ਹੈ। ਸੋ ਇਹਨਾਂ ਬੁਨਿਆਦਾਂ 'ਤੇ ਕੁਝ ਕੰਮ ਹੋਣਾ ਚਾਹੀਦਾ ਹੈ। ਫਿਰ ਜਿਹੜਾ ਇਹਨਾਂ ਦੋਨਾਂ ਮੁਲਕਾਂ ਦੇ ਵਿਚਕਾਰ ਇੱਕ ਐਗਰੀਮੈਂਟ ਹੈ ਕਿ 65 ਈਅਰ ਤੋਂ ਵੱਡੀ ਉਮਰ ਦਾ ਬੰਦਾ ਉਹ ਅਗਰ ਕੋਈ ਜਾਣਾ ਚਾਹੇ ਤਾਂ ਉਹਨੂੰ ਆਨ ਅਰਾਈਵਲ ਵੀਜ਼ਾ ਮਿਲ ਜਾਏਗਾ। ਇਹ ਸਿਰਫ ਇੱਕ ਐਗਰੀਮੈਂਟ ਹੋਇਆ ਸੀ, ਉਸ ਤੋਂ ਬਾਅਦ ਉਹਦੇ 'ਤੇ ਕੋਈ ਅਮਲ ਨਹੀਂ ਹੋਇਆ। ਇੱਥੇ ਆਰਟ ਐਕਸਚੇਂਜ ਨਹੀਂ ਹੋ ਰਹੀ ਆ, ਲਿਟਰੇਚਰ ਐਕਸਚੇਂਜ ਨਹੀਂ ਹੋ ਰਹੀ ਆ। ਇੱਥੇ ਨਵੇਂ ਦੌਰ ਦੀਆਂ ਲੋੜਾਂ ਦੇ ਅਕਾਰਡਿੰਗਲੀ ਕੋਈ ਇੱਥੇ ਅਸੀਂ ਜਿਤਨੇ ਵੀ ਲੋਕਾਂ ਨੂੰ ਬੁਲਾਉਣਾ ਚਾਹੀਏ, ਕੋਈ ਵੀ ਲਾਗਿੰਗ ਵਾਸਤੇ, ਹੋਰ ਜਿਹੜੇ ਐਕਸਚੇਂਜ ਹਨ ਥਾਟਸ ਐਕਸਚੇਂਜ ਵਾਸਤੇ, ਉਹ ਨਹੀਂ ਹੋ ਰਹੀਆਂ। ਸੋ ਮੁਲਕ ਬਣ ਗਏ ਇੱਥੋਂ ਦਾ ਪੰਜਾਬੀ ਉਹ ਇੰਡੀਅਨ ਸਾਈਡ 'ਤੇ ਲੋਕਾਂ ਨੂੰ ਮੰਨਦਾ, ਇੰਡੀਆ ਨੂੰ ਮੰਨਦਾ ਹੈ, ਇੰਡੀਅਨ ਪੰਜਾਬੀ ਪਾਕਿਸਤਾਨ ਨੂੰ ਮੰਨਦੇ ਨੇ, ਇੰਡੀਆ ਪੂਰਾ ਪਾਕਿਸਤਾਨ ਨੂੰ ਮੰਨਦਾ ਹੈ। ਇਹ ਦੋਨੋਂ ਮੁਲਕ ਇੰਜ ਸਲਾਮਤ ਰਹਿਣ, ਲੇਕਿਨ ਇਹਨਾਂ ਦੇ ਵਿਚਕਾਰ ਜਿਹੜੇ ਪੰਜਾਬੀ ਬੈਠੇ ਆ ਇਹਨਾਂ ਵਾਸਤੇ ਕੋਈ ਰਸਤੇ ਖੁੱਲ੍ਹਣ, ਜਿਹੜੇ ਇੱਕ ਹੀ ਕੌਮ ਹਨ
ਔਰ ਇਸ ਦਾ ਸਬੂਤ ਇਹੀ ਹੈ ਕਿ ਲਿਟਰੇਚਰ ਹੈ, ਆਰਟ ਹੈ, ਕਲਾ ਹੈ, ਸਭ ਕੁਝ ਸਾਡਾ ਸਾਡੀ ਹਿਸਟਰੀ ਉਹ ਸਾਰਾ ਇੱਕ ਹੈ। ਸੂਫੀਜ਼ਮ ਦੀ ਥਿਊਰੀ ਹੋਵੇ, ਗੁਰੂ ਸਾਹਿਬਾਨ ਦੀ ਥਿਊਰੀ ਹੋਵੇ, ਸਭ ਕੁਝ ਇੱਕ ਹੈ। ਸੋ ਇਸ ਇੱਕ ਨੂੰ ਪਾੜ ਪਾਉਣ ਲਈ ਬਹੁਤ ਵੱਡੇ ਜਿਹੜੇ ਕੰਮ ਕੀਤੇ ਗਏ, ਸ਼ਿੱਦਤ ਪਸੰਦੀ ਰਾਹੀਂ ਕਰਾਏ ਗਏ, ਹੋਰ ਤਰੀਕੇ ਦੇ ਕਰਾਏ ਗਏ। ਤੁਹਾਡਾ ਆਉਣਾ ਇੱਥੇ ਕੀ ਚੇਂਜ ਲਿਆ ਸਕਦਾ ਹੈ, ਅਸੀਂ ਇਹ ਉਡੀਕ ਰਹੇ ਹਾਂ ਔਰ ਅਸੀਂ ਖਾਹਿਸ਼ ਵੀ ਕਰਦੇ ਹਾਂ ਕਿ ਤੁਹਾਡਾ ਆਉਣਾ ਇਹ ਵੱਡੇ ਚੇਂਜ ਲਿਆਏ, ਤਾਂ ਜੇ ਅਸੀਂ ਕੱਲ੍ਹ ਨੂੰ ਬੜੇ ਮਾਣ ਦੇ ਨਾਲ ਕਹਿ ਸਕੀਏ ਕਿ ਪੰਜਾਬੀ ਹੀ ਇਹਨਾਂ ਦੋਨਾਂ ਮੁਲਕਾਂ ਨੂੰ ਨੇੜੇ ਲਿਆ ਸਕਦੇ ਹਨ ਔਰ ਪੰਜਾਬੀ ਹੀ ਇੱਥੋਂ ਦੇ ਹਾਲਾਤ ਸੰਵਾਰ ਸਕਦੇ ਹਨ। ਔਰ ਇਸ ਖਿੱਤੇ ਦੇ ਕਰੋੜਾਂ ਪੰਜਾਬੀ ਇਸ ਗੱਲ 'ਤੇ ਫਖਰ ਕਰਨ ਕਿ ਇੱਕ ਵਿਗੜੀ ਸੂਰਤ ਹਾਲ ਨੂੰ ਅਸੀਂ ਸੰਭਾਲਿਆ ਸੀ, ਦੋਨਾਂ ਮੁਲਕਾਂ ਨੂੰ ਅਸੀਂ ਫਿਰ ਨੇੜੇ ਲੈ ਕੇ ਆਏ ਸੀ ਔਰ ਅਮਨ ਦੀ ਜਿਹੜੀ ਇੱਥੇ ਗੱਲ ਸੀ ਉਹ ਸਾਡੇ ਰਾਹੀਂ ਹੋਈ ਸੀ। ਔਰ ਇਹ ਜ਼ਰੂਰੀ ਵੀ ਹੈ। ਪੰਜਾਬੀਆਂ ਨੂੰ ਕਦੋਂ ਤੱਕ ਅਸੀਂ ਨਫ਼ਰਤ ਸਿਖਾਉਂਦੇ ਰਹਾਂਗੇ, ਕਦੋਂ ਤੱਕ ਇਹਦੇ 'ਤੇ ਚਲਾਉਂਦੇ ਰਹਾਂਗੇ।